दर्शकों ब्रेक तो बाद तुहाडा स्वागत है जी। डॉक्टर साहब साडी अगली ईमेल आई है महिंदरजीत सिंह जी की नवी दिल्ली तो। ये लिखते हैं डॉक्टर अमरजीत सिंह जी ਅਤੇ ਭੈਣ ਨੀਲਮ जी वाहिगुरू जी का खालसा वाहिगुरू जी की फतेह। मैं नवी दिल्ली तो महिंदरजीत सिंह ਤੁਹਾਨੂੰ पहली बार लिख रहा हाँ। मैं TV 84 ਤੇ सच्चो सच प्रोग्राम लगातार देखदा हाँ। ਤੁਹਾਡੀ सिख सिद्धांतां ਅਤੇ ਅੱਜ ਦੇ ਮਸਲਿਆਂ ਤੇ ਜਾਣਕਾਰੀ ਸ਼ਲਾਘਾ ਕਰਦੀ ਹੈ। ਸਾਡੇ ਮਸਲੇ ਦੁਨੀਆ ਦੇ ਪੱਧਰ ਤੱਕ ਲਿਜਾਣ ਦੀ ਤੁਹਾਡੀ ਸੋਚ ਬੇਮਿਸਾਲ ਹੈ। ਤੁਹਾਡੀ ਸੱਚ ਦੀ ਆਵਾਜ਼, ਤਕਰੀਰ, ਬੋਲਣ ਦਾ ਤਰੀਕਾ, ਸ਼ਿਕਵੇ दूर ਕਰਨ ਦਾ ਤਰੀਕਾ ਕਿਤੇ ਨਹੀਂ ਮਿਲਦਾ। ਗੁਰਬਾਣੀ ਦੀ ਦ੍ਰਿਸ਼ਟੀ ਚੋਂ ਉਦਾਹਰਨਾਂ ਦੇ ਕੇ ਸੱਚ ਬੋਲਣਾ ਕਿਤੇ ਨਹੀਂ ਮਿਲਦਾ। ਆਪਣੀ ਜ਼ਿੰਦਗੀ ਦੇ 42 ਸਾਲਾਂ 'ਚ ਮੈਂ ਅਜਿਹੀ ਸ਼ਖਸੀਅਤ ਨਹੀਂ ਦੇਖੀ। ਤੁਹਾਡੀ ਤਰ੍ਹਾਂ ਇੱਕ ਹੋਰ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ। ਹਾਲਾਂਕਿ ਉਹ ਤੁਹਾਡੇ ਨਾਲੋਂ ਬਹੁਤ ਛੋਟੇ ਹਨ, ਪਰ ਤੁਹਾਡੇ ਰਾਹ 'ਤੇ ਚੱਲੇ ਨੇ। मैं तुहाडे कोलों डॉक्टर उदोके बारे तुहाडी राय ते विचार जानना चाहता हाँ ते होरां बारे भी दसो जो इस खेतर च काम कर रहे ने। उम्मीद करदा हाँ कि तुसी मेरी ईमेल का जवाब दिओगे। वाहिगुरू जी का खालसा वाहिगुरू जी की फतेह। वीर महिंदरजीत सिंह जी का बहुत बहुत धन्यवाद। उन्होंने नवी दिल्ली तो सानू लिखे जी। उन्होंने इन्ना क शलाघा और तारीफ का जिहड़ा भार पा दिता है कि पताल च ਵਰਡ ਨੂੰ ਜੀ ਕਰਦਾ ਹੈ। ਤੁਸੀਂ ਡਿਜ਼ਰਵ ਕਰਦੇ ਹੋ। ਨਹੀਂ, ਮੈਂ ਸਮਝਦਾ ਵੀ ਇਹ ਉਹਨਾਂ ਦੀ ਵਡਿਆਈ ਹੈ ਜਿਹੜੇ ਵੀਰ ਭੈਣ ਨੇ। ਔਰ ਜਿਹੜਾ ਗੁਰਸਿੱਖ ਦੇ ਨਾਤੇ ਮੈਂ ਹਮੇਸ਼ਾ ਹੀ ਇਹ ਦੁਹਰਾਉਂਦਾ ਹੈ ਕਿ ਗੁਰਸਿੱਖਾਂ ਕੇ ਮਨ ਭਾਉਂਦੀ ਗੁਰ ਸਤਿਗੁਰ ਕੀ ਵਡਿਆਈ। ਜੀ। ਵਡਿਆਈ ਤਾਂ ਗੁਰੂ ਦੀ ਹੈ, ਸਤਿਗੁਰੂ ਦੀ ਹੈ। ਜੇ ਕੋਈ ਭਲਾ ਕੰਮ ਹੁੰਦਾ ਹੈ, ਚੰਗਾ ਕੰਮ ਹੁੰਦਾ ਹੈ ਤੇ ਇਹ ਗੁਰੂ ਦੀ ਆਪਣੀ ਬਖਸ਼ਿਸ਼ ਹੈ ਕਿ ਉਹ ਸਮਰੱਥਾ ਦਿੰਦਾ ਹੈ ਕਿ ਆਪ ਵਡਿਆਈ ਉਸ ਦੀ ਹੈ ਜਿਸ ਨੇ ਹਿੰਮਤ ਦਿੱਤੀ ਹੈ ਕੁਛ ਕਰਨ ਦੀ। ਜੀ। ਬਾਕੀ ਉਹਨਾਂ ਨੇ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਬਾਰੇ ਪੁੱਛਿਆ ਔਰ ਉਹਨੇ ਕਿਹਾ ਵੀ ਹੋਰ ਵੀ ਦੱਸੋ ਵੀ ਇਸ ਫੀਲਡ 'ਚ ਕੌਣ ਕੀ ਕੰਮ ਕਰਦੇ ਨੇ। ਜੀ। ਦੇਖੋ, ਮੈਂ ਇਹ ਸਮਝਦਾ ਵੀ ਜਿੰਨੇ ਚੈਲੰਜ ਸਾਡੇ ਸਾਹਮਣੇ ਨੇ, ਪਰ ਜਦੋਂ ਅਸੀਂ ਚੈਲੰਜ ਦੀ ਗੱਲ ਕਰਦੇ ਹਾਂ, ਚਾਣਕਿਆ ਨੀਤੀ ਦੇ ਚਾਰੋਂ ਹਥਿਆਰ ਸਾਮ ਦਾਮ ਦੰਡ ਭੇਦ ਉਹਨਾਂ ਨੇ ਸਿੱਖਾਂ ਦੇ ਉੱਤੇ ਥੋਪੇ ਹੋਏ ਨੇ। ਜੀ। ਔਰ ਇੱਕ ਗੱਲ ਜਿਹੜੀ ਮੈਂ ਅਕਸਰ ਲਿਖਦਾ ਵੀ ਹਾਂ, ਕਹਿੰਦਾ ਵੀ ਹਾਂ, ਦੁਹਰਾਉਂਦਾ ਵੀ ਹਾਂ ਲੈਕਚਰਾਂ 'ਚ ਵੀ, ਕਿ ਇਹ ਮੰਦਭਾਗੀ ਗੱਲ ਹੈ ਵੀ ਸਿੱਖਾਂ ਨੂੰ ਪੜ੍ਹਨ ਦਾ ਸ਼ੌਕ ਨਹੀਂ ਹੈ। ਜੀ। ਹਾਲਾਂਕਿ ਇਹ ਮਿੱਥ ਮੇਰਾ ਥੋੜ੍ਹਾ ਜਿਹਾ ਟੁੱਟਾ ਵੀ ਹੈ ਜਦੋਂ ਖਾਸ ਤੌਰ 'ਤੇ ਈਮੇਲਸ ਦੇ ਹਵਾਲੇ ਨਾਲ ਮੈਂ ਦੇਖਦਾ ਵੀ ਯੰਗਰ ਜਨਰੇਸ਼ਨ ਨੂੰ ਮੈਂ ਜ਼ਰੂਰ ਇਸ ਗੱਲ ਦਾ ਕ੍ਰੈਡਿਟ ਦਿੰਦਾ ਜੀ ਕਿ ਉਹਨਾਂ ਦੇ ਵਿੱਚ ਜਿਗਿਆਸਾ ਹੈ। ਉਹ ਥੋੜ੍ਹਾ ਬਹੁਤ ਪੁਰਾਣੀ ਜਨਰੇਸ਼ਨ ਨਾਲੋਂ ਹਟ ਕੇ ਸੋਚਦੇ ਨੇ। ਕੁਛ ਨਾ ਕੁਛ ਜਿਹੜਾ ਲੇਟੈਸਟ ਟੈਕਨੋਲੋਜੀ ਹੈ ਉਹਨੇ ਵੀ ਕੰਮ ਸੌਖਾ ਕਰ ਦਿੱਤਾ ਜੀ। ਪਰ ਫਿਰ ਵੀ ਬਾਈ ਐਂਡ ਲਾਰਜ ਅਜੇ ਤੱਕ ਜੇ ਅਸੀਂ ਕੌਮੀ ਪੱਧਰ 'ਤੇ ਦੇਖੀਏ ਤੇ ਇਸ ਗੱਲ ਦੀ ਘਾਟ ਹੈ ਕਿ ਅਸੀਂ ਆਪਣੇ ਨਾ ਇਤਿਹਾਸ ਨੂੰ ਪੜ੍ਹਨ ਦਾ ਸ਼ੌਕ ਰੱਖਦੇ, ਨਾ ਵਰਤਮਾਨ ਦੇ ਵਿੱਚ ਕੀ ਵਾਪਰਦਾ ਹੈ। ਰਿਪੋਰਟਾਂ ਛਪਦੀਆਂ ਨੇ, ਕੋਈ ਗੱਲ ਹੁੰਦੀ ਹੈ, ਘੜੀ ਦੀ ਘੜੀ ਉਸ ਦਾ ਅਸਰ ਹੁੰਦਾ ਹੈ, ਜਜ਼ਬਾਤੀ ਜਿਹਾ ਸਾਡਾ ਵਿਹਾਰ ਹੁੰਦਾ। ਉਸ ਤੋਂ ਬਾਅਦ ਫਿਰ ਸਾਨੂੰ ਭੁੱਲ ਭੱਲ ਜਾਂਦਾ ਕਿ ਵੀ ਅਸੀਂ ਕੀ ਸੀ ਤੇ ਕੀ ਹੋ ਗਏ। ਜੀ। ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜਿਨ੍ਹਾਂ ਦੇ ਨਾਲ ਮੈਨੂੰ ਦੋ ਥਾਵਾਂ ਦੇ ਉੱਤੇ ਪੈਨਲ ਦੇ ਵਿੱਚ ਵੀ ਜਿਹੜਾ ਹੈ ਉਹਨਾਂ ਦੇ ਨਾਲ ਮੈਂ ਐਜ਼ ਏ ਜੁਆਇੰਟ ਪੈਨਲਿਸਟ ਸੀ। ਇੱਕ ਸ਼ਿਕਾਗੋ ਦੀਆਂ ਸਿੱਖ ਸੰਗਤਾਂ ਨੇ ਜਿਹੜਾ ਉਹ ਸੈਮੀਨਾਰ ਟਾਈਪ ਫਾਰਮੈਟ ਰੱਖਿਆ ਸੀ ਹਾਲ ਦੇ ਵਿੱਚ। ਜੀ। ਇੱਕ ਇੱਥੇ ਜਿਹੜਾ ਨਿਊ ਜਰਸੀ ਦੇ ਵਿੱਚ ਖਾਸ ਤੌਰ ਦੇ ਉੱਤੇ ਸ਼ਹੀਦੀ ਭਾਈ ਦਿਲਾਵਰ ਸਿੰਘ ਦੀ ਯਾਦ 'ਚ 2 ਸਾਲ ਪਹਿਲਾਂ ਸ਼ਾਇਦ ਜਾਂ ਪਿਛਲੇ ਸਾਲ ਜੀ ਸਮਾਗਮ ਸੀ ਉਸ 'ਚ ਵੀ। ਔਰ ਵੈਸੇ ਉਹਨਾਂ ਨੂੰ TV 84 ਸਟੂਡੀਓ 'ਚ ਵੀ ਜਿਹੜਾ ਪ੍ਰੋਗਰਾਮ ਸ਼ਾਮ ਨੂੰ ਮਾਸਟਰ ਮਹਿੰਦਰ ਸਿੰਘ ਜੀ ਕਰਦੇ ਨੇ ਉਸ ਦੇ ਵਿੱਚ ਉਹਨਾਂ ਨੂੰ ਇੰਟਰਵਿਊ ਕੀਤਾ ਗਿਆ ਸੀ। ਜੀ। ਮੈਂ ਸਮਝਦਾ ਵੀ ਉਹਨਾਂ ਨੇ ਇੱਕ ਅੱਛੇ ਪਿੰਡ ਨੂੰ ਚੁਣਿਆ ਔਰ ਉਹ ਇਤਿਹਾਸਕ ਪੱਖ ਤੋਂ ਔਰ ਖ਼ਾਸ ਤੌਰ 'ਤੇ ਜਿਹੜੇ ਚੈਲੰਜਿਸ ਰਿਲੀਜੀਅਸ ਦਾਇਰਾਕਾਰ ਦੇ ਵਿੱਚ ਸਿੱਖਾਂ ਨੂੰ ਨੇ ਉਸ ਬਾਰੇ ਉਹਨਾਂ ਨੇ ਜਿਵੇਂ ਤਬੈ ਰੋਸ ਜਾਗਿਓ ਉਸ ਦੇ ਵਿੱਚ RSS ਕਿਸ ਤਰੀਕੇ ਦੇ ਨਾਲ ਚੈਲੰਜ ਕਰ ਰਹੀ ਹੈ ਜੀ ਇਸ ਨੂੰ ਹਾਈਲਾਈਟ ਕੀਤਾ ਔਰ ਉਹਨਾਂ ਦਾ ਇੱਕ ਅੱਛਾ ਅੰਦਾਜ਼ ਹੈ ਈਵਨ ਐਕਸਪ੍ਰੈਸ ਕਰਨ ਦਾ ਵੀ ਥਾਟ ਕਿਉਂਕਿ ਉਹ ਵਰਬੇਟਮ ਬੋਲਦੇ ਨੇ ਬਿਨਾਂ ਨੋਟਸ ਲਏ ਜੀ ਔਰ ਉਸ ਲਈ ਉਹਨਾਂ ਨੇ ਸਾਰੇ ਆਪਣਾ ਜਿਹੜਾ ਇਤਿਹਾਸ ਦੀ ਪਕੜ ਹੈ ਜਿਵੇਂ ਤੁਸੀਂ ਕਹਿ ਇਹਨਾਂ ਨੇ ਮਹਿੰਦਰਜੀਤ ਸਿੰਘ ਹੋਰਾਂ ਨੇ ਕਿ ਯੰਗ ਨੇ ਜੀ ਬਹੁਤ ਚੀਜ਼ਾਂ ਜਿਹੜੀਆਂ ਨੇ ਜਿਉਂ-ਜਿਉਂ ਅਸੀਂ ਗਰੋ ਹੁੰਦੇ ਹਾਂ ਐਕਸਪੀਰੀਅੰਸ ਦੇ ਨਾਲ ਵੀ ਆਉਂਦੇ ਹੈ
ਜੀ ਪਰ ਇਹ ਇਸ ਵੇਲੇ ਜਿਸ ਕਿਸਮ ਦੇ ਸਾਨੂੰ ਚੈਲੰਜ ਨੇ ਉਹਦੇ 'ਚ ਜਿਹੜੇ ਵੀ ਜਿਸ ਫੀਲਡ 'ਚ ਕੰਮ ਕਰ ਰਹੇ ਨੇ, ਜਿਵੇਂ ਜੇ ਹਿਊਮਨ ਰਾਈਟਸ ਦੇ ਹਵਾਲੇ ਨਾਲ ਅਸੀਂ ਗੱਲ ਕਰਦੇ ਹਾਂ, ਬੇਸ਼ੱਕ ਇੱਕ ਸਟੇਜ ਸੀ 1990 'ਚ ਜਦੋਂ ਕੋਈ ਖਾਲਿਸਤਾਨ ਤੋਂ ਹਟ ਕੇ ਗੱਲ ਕਰਦਾ ਸੀ ਜੀ ਤੇ ਸਾਡਾ ਵੀ ਇਹੀ ਸਟਾਈਲ ਹੁੰਦਾ ਸੀ ਸਾਡੀਆਂ ਧਿਰਾਂ ਦਾ ਕਿ ਜੀ ਇਹ ਖਾਲਿਸਤਾਨ ਕਿਉਂ ਨਹੀਂ ਕਹਿੰਦਾ, ਇਹ ਤਾਂ ਫਲਾਣੀ ਗੱਲ ਕਰਦਾ, ਇਹਦੇ 'ਚੋਂ ਕੀ ਨਿਕਲਣਾ, ਖਾਲਿਸਤਾਨ ਤੋਂ ਬਿਨਾਂ ਕੀ ਹੋਣਾ ਜੀ। ਇਹ ਠੀਕ ਹੈ ਕਿ ਗੱਲ ਅਲਟੀਮੇਟਲੀ ਮੇਰੀ ਜਿਵੇਂ ਪਿਛਲੇ ਦਿਨਾਂ 'ਚ ਬਠਿੰਡੇ ਇੱਕ ਸਿੰਘ ਸਾਹਿਬ ਨਾਲ ਗੱਲ ਹੋ ਰਹੀ ਸੀ ਤੇ ਉਹ ਵੀ ਮੈਨੂੰ ਕਹਿਣ ਲੱਗੇ ਕਿ ਜੀ ਇਹ ਜਿਹੜੇ ਸਾਰੇ ਹੀ ਇੱਥੇ ਕੰਮ ਕਰਦੇ ਫਿਰਦੇ ਨੇ, ਕੋਈ ਕਹਿੰਦਾ ਜੀ ਮੈਂ ਹਿਊਮਨ ਰਾਈਟ ਹੈ, ਕੋਈ ਕਹਿੰਦਾ ਜੀ ਮੈਂ ਤਾਂ ਸਿਰਫ ਇਤਿਹਾਸ ਲੱਭਣਾ ਹੈ ਜਾਂ ਮੈਂ ਤਾਂ ਇਹ ਕਰਨਾ, ਵੀ ਇਹਨਾਂ ਨੂੰ ਇਹ ਕਿਉਂ ਨਹੀਂ ਸਮਝ ਆਉਂਦੀ ਵੀ ਇਹ ਤਾਂ ਸਾਰੇ ਹੀ ਜੋ ਕੁਝ ਹੋ ਰਿਹਾ ਗੁਲਾਮੀ ਦੀਆਂ ਨਿਸ਼ਾਨੀਆਂ ਜੀ, ਵੀ ਗੁਲਾਮੀ ਦੇ ਸੰਗਲ ਕੱਟੋ। ਸੋ ਇੱਕ ਨਜ਼ਰੀਆ ਇਹ ਹੈ ਕਿ ਵੀ ਜਿਹੜਾ ਫੋਕਸ ਹੈ ਉਹ ਸਿਰਫ ਤੇ ਸਿਰਫ ਆਜ਼ਾਦੀ ਤੇ ਹੋਣਾ ਚਾਹੀਦਾ, ਖਾਲਿਸਤਾਨ ਤੇ ਹੋਣਾ ਚਾਹੀਦਾ ਜੀ। ਪਰ ਮੈਂ ਇਸ 20-25 ਸਾਲ ਤੋਂ ਬਾਅਦ ਜਿੱਥੇ ਕਾ ਕੇ ਅੱਜ ਕੌਮ ਖੜੀ ਹੈ, ਮੈਂ ਇਹ ਮਹਿਸੂਸ ਕਰਦਾ ਕਿ ਸਾਨੂੰ ਜਿਹਨੇ ਵੀ ਜਿਹੜਾ ਪੇੜ ਚੁਣਿਆ ਜਦੋਂ ਤੱਕ ਉਹਦਾ ਟਕਰਾਅ ਮੁੱਖ ਧਾਰਾ ਸਿੱਖੀ ਨਾਲ ਨਹੀਂ ਜੀ, ਕੋਈ ਮੇਨ ਸਟ੍ਰੀਮ ਸਿੱਖਿਜ਼ਮ, ਸਿੱਖ ਸਿਧਾਂਤ ਜਾਂ ਈਵਨ ਪੋਲੀਟੀਕਲ ਆਈਡੀਓਲੋਜੀ ਖਾਲਿਸਤਾਨ ਦੇ ਖਿਲਾਫ ਕੋਈ ਜੇ ਨਹੀਂ ਹੱਕ 'ਚ ਬੋਲਦਾ ਕੋਈ ਗੱਲ ਨਹੀਂ ਜੀ। ਹਾਂ, ਜੇ ਕੋਈ ਖਿਲਾਫਤ ਕਰਦਾ ਹੈ ਆਪਣਾ, ਹੁਣ ਇਵੇਂ ਹੀ ਇੰਗਲੈਂਡ 'ਚ ਇੱਕ ਜਿਹੜਾ ਸ਼ਾਇਦ ਜਗਰਾਜ ਸਿੰਘ ਕੇ ਕੀ ਨਾਂ ਹੈ, ਉਹ ਵੈਸੇ ਉਹਦੀਆਂ ਬੜੀਆਂ ਵੀਡੀਓਜ਼ ਨੇ ਉਹਦਾ ਨੈਟ, ਉਹ ਗਲੀਆਂ 'ਚ ਜਾ ਕੇ ਦੂਜੇ ਤੀਜੇ ਆਮ ਜਿਹੜੇ ਮੁਸਾਫਰ ਨੇ ਉਹਨਾਂ ਨੂੰ ਪੁੱਛਦੇ ਨੇ ਜੀ ਤੁਸੀਂ ਕੀ ਜਾਣਦੇ ਹੋ ਸਿੱਖੀ ਬਾਰੇ, ਕੀ ਦੂਸਰਾ ਹੈ, ਫਿਰ ਉਹਦਾ ਜਵਾਬ, ਬੜੀਆਂ ਯੂਜ਼ਫੁਲ ਵੀਡੀਓਜ਼ ਹੁੰਦੀਆਂ ਜੀ। ਪਰ ਜਦੋਂ ਤੁਸੀਂ ਫਿਰ ਇੱਕ ਦਾਇਰਾਕਾਰ ਚੋਂ ਨਿਕਲ ਕੇ ਹੁਣ ਤੁਸੀਂ ਖਾਲਿਸਤਾਨ ਵੀ ਉਹ ਐਕਸਪਲੇਨ ਕਰਨ ਲੱਗ ਗਏ ਕਿ ਜੀ ਜੀਓਗ੍ਰਾਫੀਕਲ ਚੋਂ ਨਹੀਂ ਬਣਨਾ, ਅਸੀਂ ਤਾਂ ਦੁਨੀਆ ਨੂੰ ਬਣਾ ਦੇਣਾ ਸਾਰਿਆਂ ਨੂੰ, ਆਹ ਨਹੀਂ ਹੈ ਉਹ ਨਹੀਂ ਹੈ। ਫਿਰ ਜਦੋਂ ਸਾਨੂੰ ਕਿਸੇ ਨੇ ਲਿਖਿਆ ਅਸੀਂ ਫਿਰ ਚੈਲੰਜ ਕੀਤਾ ਕਿ ਭਾਈ ਤੁਸੀਂ ਜਦੋਂ ਤੱਕ ਤੁਸੀਂ ਕੰਮ ਕਰ ਰਹੇ ਹੋ ਭਾਵੇਂ ਤੁਸੀਂ ਧਰਮ ਪ੍ਰਚਾਰ ਦੇ ਦਾਇਰਾਕਾਰ 'ਚ ਹੀ ਕਰ ਰਹੇ ਹੋ, ਪੋਲੀਟੀਕਲ ਨਹੀਂ ਵੀ ਕਰ ਰਹੇ, ਕੋਈ ਗੱਲ ਨਹੀਂ ਜੀ, ਪਰ ਤੁਹਾਨੂੰ ਫਿਰ ਕੋਈ ਇਹ ਹੱਕ ਨਹੀਂ ਹੈ ਵੀ ਤੁਸੀਂ ਆ ਕੇ ਪੋਲੀਟੀਕਲੀ ਜਿਹੜਾ ਉਹ ਪੌਂਟੀਫਿਕੇਸ਼ਨ ਕਰੋ ਜਾਂ ਉਹਦੇ ਤੇ ਉਪਦੇਸ਼ ਕਰੋ। ਸੋ ਅਸੀਂ ਸਮਝਦੇ ਹਾਂ ਵੀ ਇਸ ਤਰ੍ਹਾਂ ਹੀ ਜਿਹੜੇ ਹਿਊਮਨ ਰਾਈਟਸ ਦੇ ਹਵਾਲੇ ਨਾਲ ਕੋਈ ਅਸੀਂ ਉਹਨਾਂ ਤੋਂ ਇਹ ਨਹੀਂ ਐਕਸਪੈਕਟ ਕਰਦੇ ਵੀ ਉਹ ਖਾਲਿਸਤਾਨ ਕਹਿਣ, ਪਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਉਹਨਾਂ ਨੂੰ ਕਨਸੈਪਟ ਕਲੀਅਰ ਹੈ ਕਿ ਅਲਟੀਮੇਟ ਸਾਡੀ ਡੈਸਟਨੀ ਕੀ ਹੈ ਜੀ। ਔਰ ਉਸ ਇਸੇ ਤਰ੍ਹਾਂ ਯੂਨਾਈਟਿਡ ਸਿੱਖਸ ਵਰਗੀਆਂ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਨੇ ਬੇਸ਼ੱਕ ਡਿਵੈਲਪਮੈਂਟਲ ਹਿਊਮੈਨਿਟੇਰੀਅਨ ਏਡ ਦੇ ਉੱਤੇ ਭਾਵੇਂ ਉਹ ਲੰਗਰ ਲਾਣਾ ਜਾਂ ਥਾਂ ਥਾਂ ਜਾ ਕੇ ਜਿੱਥੇ ਵੀ ਕੋਈ ਡਿਜ਼ਾਸਟਰ ਹੈ ਉੱਥੇ ਸਰਵ ਕਰਨਾ ਹੈ, ਐਡਵੋਕੇਸੀ ਕਰਨੀ ਹੈ, ਕੋਈ ਹੋਰ ਪੰਜਾਬ ਦੇ ਵਿੱਚ ਡਰੱਗ ਡੀ ਐਡਿਕਸ਼ਨ, ਰੀਹੈਬਿਲਿਟੇਸ਼ਨ ਇਹ ਕਰਨੇ ਨਹੀਂ, ਫਾਈਨ, ਅਸੀਂ ਸਮਝਦੇ ਹਾਂ ਵੀ ਇਹ ਵੀ ਸਰਵਿਸ ਹੈ। ਔਰ ਅਸੀਂ ਇਸ ਕਨਸੈਪਟ 'ਚ ਯਕੀਨ ਰੱਖਦੇ ਹਾਂ ਕਿ ਜਿਵੇਂ ਅਨੰਦਪੁਰ ਸਾਹਿਬ ਦੀ ਉਸ ਪਿਆਰੇ ਦੀ ਨਗਰੀ ਦੇ ਵਿੱਚ ਇੱਕ ਪਾਸੇ ਭਾਈ ਕਨ੍ਹਈਆ ਪਾਣੀ ਦੀ ਮਸ਼ਕ ਲੈ ਕੇ ਸੱਜਣ ਤੇ ਦੁਸ਼ਮਣ ਸਭ ਨੂੰ ਜਿਹੜਾ ਸਰਵ ਕਰ ਰਹੇ ਨੇ, ਗੁਰੂ ਦਾ ਜਲਵਾ ਉਹਨਾਂ ਨੂੰ ਹਰ ਇੱਕ 'ਚ ਨਜ਼ਰ ਆ ਰਿਹਾ ਜੀ। ਦੂਸਰੇ ਪਾਸੇ ਭਾਈ ਨੰਦ ਲਾਲ ਉਹਨਾਂ ਨੇ ਕਾਨੀ ਫੜੀ ਹੋਈ ਹੈ, ਕਲਮ ਹੈ ਉਹਨਾਂ ਦੇ ਕੋਲ, ਔਰ ਉਹ ਗੁਰੂ ਪਿਆਰ ਦੀ, ਗੁਰੂ ਸਿਫਤ ਦੀ ਜਿਹੜੀ ਹੈ ਉਹ ਕਵਿਤਾ ਫਾਰਸੀ 'ਚ ਲਿਖ ਰਹੇ ਨੇ, ਉਹਦੇ ਰੰਗ 'ਚ ਰੰਗੇ ਹੋਏ ਨੇ। ਤੇ ਇੱਧਰ ਭਾਈ ਬਚਿੱਤਰ ਸਿੰਘ ਨੇ ਜਿਨ੍ਹਾਂ ਨੇ ਹੱਥ 'ਚ ਨਾਗਣੀ ਬਰਛਾ ਫੜਿਆ ਔਰ ਮਸਤ ਹਾਥੀਆਂ ਦੇ ਹੰਕਾਰ ਨੂੰ ਤੋੜ ਕੇ ਗੁਲਾਮੀ ਦੇ ਸੰਗਲ ਕੱਟ ਰਹੇ ਨੇ। ਰਜਾ ਤਾਂ ਸਾਰੇ ਹੀ ਪਿਆਰੇ ਨੂੰ ਰਹੇ ਨੇ ਜੀ ਜੀ, ਔਰ ਗੁਰੂ ਨੂੰ ਸਾਰੇ ਹੀ ਪਿਆਰੇ ਨੇ, ਇਹ ਨਹੀਂ ਹੈ। ਪਰ ਜੇ ਹੁਣ ਭਾਈ ਕਨ੍ਹਈਆ ਆ ਕੇ ਭਾਈ ਬਚਿੱਤਰ ਸਿੰਘ ਦੇ ਰਸਤੇ 'ਚ ਖਲੋ ਕੇ ਉਹਨਾਂ ਨੂੰ ਕਹਿਣਗੇ ਜੀ ਨਾਗਣੀ ਰੱਖ ਦਿਓ, ਆ ਪਾਣੀ ਦੀ ਮਸ਼ਕ ਪਾੜ ਲਓ, ਜੀ, ਜਾਂ ਭਾਈ ਨੰਦ ਲਾਲ ਕਹਿਣ ਕਿ ਜੀ ਨਹੀਂ ਇਹ ਕਲਮ ਨਾਲ ਹੀ ਅਸੀਂ ਰੈਵੋਲੂਸ਼ਨ ਲੈ ਆਣਾ, ਇਹ ਤਲਵਾਰ ਦੀ ਲੋੜ ਨਹੀਂ। ਅਜੇ ਵੀ ਇੱਕ ਨਸਲ ਆ ਗਈ ਜਿਹੜੀ ਜਿਨ੍ਹਾਂ ਨੇ ਤਲਵਾਰ ਨੂੰ ਜਨੇਊ ਬਣਾ ਦਿੱਤਾ, ਆਜ਼ਾਦੀ ਦੀ ਗੱਲ ਨੂੰ ਔਰ ਹਥਿਆਰਬੰਦ ਸੰਘਰਸ਼ ਨੂੰ ਜਾਂ ਤੁਹਾਡੇ ਯੋਧਿਆਂ ਦੀ ਕੰਟਰੀਬਿਊਸ਼ਨ ਨੂੰ ਤੁਸੀਂ ਕਿਵੇਂ ਡਿਨਾਈ ਕਰ ਸਕਦੇ ਹੋ? ਜੇ ਤੁਹਾਡੇ 'ਚ ਹਿੰਮਤ ਨਹੀਂ ਹੈ, ਲੱਤਾਂ ਭਾਰ ਨਹੀਂ ਚੁੱਕਦੀਆਂ, ਤੁਸੀਂ ਚੁੱਪ ਰਹਿੰਦੇ ਹੋ ਜਾਂ ਕੁਝ ਨਹੀਂ ਕਹਿੰਦੇ ਜਾਂ ਟਾਲਾ ਵੱਟ ਕੇ ਪਾਸਿਓਂ ਲੰਘ ਜਾਂਦੇ, ਉਹ ਸਮਝ ਆ ਸਕਦਾ। ਪਰ ਜਿਹੜੇ ਲੋਕ ਫਿਰ ਢੰਗ ਨਾਲ ਵਿਰੋਧ ਕਰਨ ਦਾ ਯਤਨ ਕਰਦੇ ਨੇ ਜਾਂ ਕੋਈ ਹੋਰ ਇੰਟਰਪ੍ਰੀਟੇਸ਼ਨ ਦੇ ਨਾਲ ਆਉਂਦੇ ਨੇ ਜੀ ਰਾਜ ਸ੍ਰਿਸ਼ਟ ਕਾ ਲੈ ਕਿ ਜੀ ਅਸੀਂ ਤਾਂ ਸਾਰੀ ਠੀਕ ਹੈ, ਉਹਨਾਂ ਨੂੰ ਆਪਣਾ ਓਪੀਨੀਅਨ ਰੱਖਣ ਦਾ ਹੱਕ ਹੈ ਆਪਣੇ ਘਰ ਦੀ ਚਾਰ ਦੀਵਾਰੀ। ਤੁਸੀਂ ਫਿਰ ਪੰਥਕ ਪਲੇਟਫਾਰਮ ਤੇ ਆ ਕੇ ਰਾਜ ਸ੍ਰਿਸ਼ਟ ਕਾ ਲੈ ਦੇ ਥੱਲੇ ਤੁਸੀਂ ਖਾਲਿਸਤਾਨ ਨੂੰ ਜੇ ਨੈਗੇਟ ਕਰਨਾ ਚਾਹੋਗੇ ਫਿਰ ਟਕਰਾਅ ਹੋਏਗਾ। ਸੋ ਅਸੀਂ ਸਮਝਦੇ ਹਾਂ ਕਿ ਜਿਵੇਂ ਇਹ ਵੀਰ ਮਹਿੰਦਰਜੀਤ ਸਿੰਘ ਜੀ ਸੂਝਵਾਨ ਨੇ ਜੀ, ਖੁਦ ਵੀ ਪੜ੍ਹਨ ਦਾ ਸ਼ੌਕ ਰੱਖਦੇ ਹੋਣਗੇ, ਕਿਉਂਕਿ ਜੇ
ਦਿੱਲੀ ਬੈਠ ਕੇ ਇਹ ਸੱਚੋ ਸੱਚ ਪ੍ਰੋਗਰਾਮ ਨੂੰ ਦੇਖਦੇ ਨੇ ਤਾਂ ਬਹੁਤ ਸਾਰਾ ਲਿਟਰੇਚਰ, ਬਹੁਤ ਸਾਰਾ ਕੁਝ ਜਿਹੜਾ ਹੈ ਉਹ ਉਹਨਾਂ ਦੇ ਸਾਹਮਣੇ ਹੈ। ਸੋ ਅਸੀਂ ਸਮਝਦੇ ਹਾਂ ਵੀ ਕ੍ਰਾਈਟੇਰੀਆ ਜਿੰਨਾ ਮਰਜ਼ੀ ਕੋਈ ਪ੍ਰਸਿੱਧ ਲੇਖਕ ਹੋਏ, ਜਿੰਨਾ ਮਰਜ਼ੀ ਕੋਈ ਪ੍ਰਸਿੱਧ ਜਿਹੜਾ ਸਪੀਕਰ ਹੋਏ, ਅਲਟੀਮੇਟਲੀ ਕ੍ਰਾਈਟੇਰੀਆ ਸਾਡੇ ਕੋਲ ਗੁਰਮਤ, ਸਿੱਖੀ ਸਿਧਾਂਤ, ਕਿਤੇ ਕੋਈ ਨਿਜਵਾਦ ਤਾਂ ਨਹੀਂ ਹੈ, ਕਿਤੇ ਕੋਈ ਹੰਕਾਰ, ਐਰੋਗੈਂਸ ਤਾਂ ਨਹੀਂ ਹੈ, ਕਿਤੇ ਇਹ ਤਾਂ ਨਹੀਂ ਹੈ ਕਿ ਵੀ ਜਿਹਨੂੰ ਥੋੜੀ ਜਿਹੀ ਸ਼ੋਹਰਤ ਮਿਲਦੀ ਹੈ ਉਹ ਆਪਣਾ ਹੀ ਕਲਟ ਬਣਾ ਕੇ ਬਹਿ ਜਾਂਦਾ ਜੀ। ਜਿਵੇਂ ਇੱਥੋਂ ਦੇ ਹੈ ਨੇ ਇੱਕ ਨਿਊ ਜਰਸੀ ਦੇ, ਉਹ ਜਾ ਕੇ ਆਪਣਾ ਕੰਮ ਉਹਨਾਂ ਨੇ ਸ਼ੁਰੂ ਕੀਤਾ ਹੋਇਆ। ਕਈ ਵਾਰੀ ਮੈਂ ਪਿਛਲੇ ਦਿਨਾਂ 'ਚ ਵਾਸ਼ਿੰਗਟਨ 'ਚ ਸੀ ਤਾਂ ਕੋਈ ਇੱਕ ਉੱਥੇ ਡਾਕਟਰ ਸਾਹਿਬ ਨੇ, ਉਹਨਾਂ ਨੇ ਕਿਤਾਬ ਫੜੀ ਹੋਈ ਸੀ ਤੇ ਹੁਣ ਕਹਿੰਦੇ ਤੁਸੀਂ ਇਹ ਪੜ੍ਹੀ ਹੈ? ਮੈਂ ਦੇਖਿਆ ਟਾਈਟਲ, ਮੈਂ ਕਿਹਾ ਪੜ੍ਹੀ ਨਹੀਂ। ਮੈਂ ਕਿਹਾ ਜੀ ਪਬਲਿਸ਼ ਕਿਹਦੀ ਕੀਤੀ ਹੋਈ ਹੈ ਜੀ? ਉਹਨਾਂ ਨੇ ਅੰਦਰ ਕਰਕੇ ਉਹ ਜਿਹੜਾ ਉਹਨਾਂ ਦਾ ਪਬਲਿਸ਼ਿੰਗ ਹਾਊਸ ਹੈ ਉਹਦਾ ਨਾਂ ਲਿਆ। ਮੈਂ ਕਿਹਾ ਜੀ ਮੈਂ ਜਿਹੜਾ ਹੈ ਉਹ ਮੁੱਖ ਧਾਰਾ ਤੋਂ ਪਾਸੇ ਜਾ ਕੇ ਜਿਹੜੇ ਆਪਣੇ ਨੀਤੀ ਨਿਯਮ ਬਣਾਉਣ ਵਾਲੀਆਂ ਗੱਲਾਂ ਕਰਨ, ਉਹਨਾਂ 'ਚੋਂ ਮੈਨੂੰ ਬੋ ਆਉਣ ਲੱਗ ਜਾਂਦੀ ਹੈ ਕਿ ਵੀ ਇਹ ਨੁਕਸਾਨ ਕਰਨਗੇ ਸਿੱਖੀ ਦਾ। ਭਾਵੇਂ ਅੱਜ ਲੱਗਦਾ ਹੋਵੇਗਾ ਵੀ ਉਹ ਦਾਇਰਾ ਕਾਰ 'ਚ ਨੇ ਜੀ, ਉਹਨਾਂ ਨੇ ਕੋਈ ਖਿਲਾਫ ਤਾਂ ਨਹੀਂ ਗੱਲ, ਇੱਕ ਵਹਿਣ ਹੁੰਦਾ, ਤੁਹਾਨੂੰ ਨਜ਼ਰ ਆ ਜਾਂਦਾ ਹੈ ਕਿ ਵੀ ਇਹ ਇੱਕ ਵੱਖਰੀ ਲਾਈਨ ਜਾ ਰਹੀ ਹੈ ਜੀ। ਸੋ ਅਸੀਂ ਸਮਝਦੇ ਹਾਂ ਕਿ ਜਿਹੜਾ ਵੀ ਸਰਵ ਕਰ ਰਿਹਾ, ਬੇਸ਼ੱਕ ਤੁਸੀਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ, ਗੁਰਮਤਿ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਈ ਕਰਾ ਰਹੇ ਹੋ ਜੀ, ਉਹ ਵੀ ਤੁਹਾਡੀ ਸਰਵਿਸ ਹੈ। ਜੇ ਤੁਸੀਂ ਕਿਸੇ ਪਾਸੇ, ਔਰ ਇਸ ਗੱਲ ਨੂੰ ਅਸੀਂ ਐਨਕਰੇਜ ਕਰੀਏ, ਉੱਥੇ ਬੈਠੇ ਵੀ ਸਾਡੇ ਜਿਹੜੇ ਵੀਰ ਭੈਣਾਂ ਨੇ, ਬਜਾਏ ਕਿ ਅਸੀਂ ਸਿਰਫ ਧਨ ਬਣਾਉਣ ਵਾਲੇ ਕਿੱਥੇ ਹੀ ਉਹਨਾਂ 'ਚ ਹੀ ਬੱਚੇ ਬੱਚਿਆਂ ਨੂੰ ਪਾਉਂਦੇ, ਧਨ ਵੀ ਬਣਾਉਣ, ਭੁੱਖੇ ਮਰਨਾ ਵੀ ਕੋਈ ਇਹ ਨਹੀਂ ਹੁੰਦਾ ਕਿ ਵੀ ਭੁੱਖੇ ਮਰਨਾ ਜੀ। ਬਟ ਐਟ ਦਾ ਸੇਮ ਟਾਈਮ ਜਿਹਦੇ ਥੱਲੇ ਕੁਛ ਨਾ ਕੁਛ ਰਿਟਰਨ ਕੌਮ ਨੂੰ, ਉਹ ਹਿਊਮਨ ਰਾਈਟਸ ਇਸ਼ੂਜ਼ ਹੋਣ, ਪੋਲੀਟੀਕਲ ਫਰੀडम ਹੋਏ, ਦੂਸਰੇ ਇਸ਼ੂ ਹੋਣ, ਇਹਨਾਂ ਨੂੰ ਵੀ ਲੈਣ। ਸੋ ਇਹਨਾਂ ਦਾ ਵੀਰ ਮਹਿੰਦਰਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਆਈ ਹੈ ਵੀਰ ਚਮਨਦੀਪ ਸਿੰਘ ਜੀ ਦੀ, ਜਰਮਨੀ ਤੋਂ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਸਾਹਿਬ ਜੀ ਐਂਡ ਬੀਬੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੁਝ ਦਿਨਾਂ ਤੋਂ ਦੇਖ ਰਿਹਾ ਸੀ ਕਿ ਪਾਕਿਸਤਾਨ ਨੇ ਇੰਡੀਆ ਕਸ਼ਮੀਰ ਦੇ ਕਈ 30-35 ਵਿਲੇਜ ਕਾਫੀ ਤਬਾਹ ਕੀਤੇ। ਲੋਕ ਸ਼ਰਨਾਰਥੀ ਬਣ ਬੈਠੇ ਨੇ, ਪਰ ਇੰਡੀਆ ਆਰਮੀ ਵਾਈਟ ਫਲੈਗ ਹੀ ਦਿਖਾ ਰਹੀ ਹੈ। ਦੂਜੇ ਪਾਸੇ ਚਾਈਨਾ ਆਰਮੀ ਵੀ ਅੰਦਰ ਆ ਗਈ ਸੀ। ਚਾਈਨਾ ਐਂਡ ਪਾਕਿਸਤਾਨ ਨੇ ਮੈਨੂੰ ਲੱਗਦਾ ਮੋਦੀ ਨੂੰ ਚੈਲੰਜ ਕੀਤਾ ਉਸ ਟਾਈਮ ਜਦੋਂ ਪਾਕਿਸਤਾਨ ਵਿੱਚ ਇਮਰਾਨ ਖਾਨ ਦੀ ਲੋਕਾਂ ਨੇ ਇਸਲਾਮਾਬਾਦ ਘੇਰਿਆ ਹੋਇਆ ਹੈ। ਇੱਕੋ ਟਾਈਮ ਤੇ ਪਾਕਿਸਤਾਨ ਇੰਡੀਆ ਨੂੰ ਚੈਲੰਜ ਕੀਤਾ ਜਦੋਂ ਪਾਕਿਸਤਾਨ ਦੇ ਆਪਣੇ ਘਰ ਵਿੱਚ ਅੱਗ ਲੱਗੀ ਹੋਈ ਸੀ। ਇਹੋ ਜਿਹੇ ਟਾਈਮ ਦਾ ਜੇ ਮੋਦੀ ਪਾਕਿਸਤਾਨ ਤੇ ਇਹੋ ਜਿਹੇ ਮੌਕੇ ਤੇ ਹਮਲਾ ਨਹੀਂ ਕਰ ਸਕਿਆ, ਫਿਰ ਕਦੋਂ ਕਰੂ? ਮੋਦੀ ਦੀ ਲੱਗਦਾ ਫੂਕ ਕੱਢ ਦਿੱਤੀ। ਹੁਣ ਪਾਕਿਸਤਾਨ ਦਾ ਡਰ ਲੈ ਗਿਆ ਹੈ। ਹੁਣ ਆਉਣ ਵਾਲੇ ਟਾਈਮ ਵਿੱਚ ਪਾਕਿਸਤਾਨ ਇੰਡੀਆ ਨਾਲ ਕੀ ਕਰਦਾ, ਸਮਾਂ ਹੀ ਦੱਸੂ। ਜਾਂ ਫਿਰ ਡਾਕਟਰ ਸਾਹਿਬ ਜੀ ਤੁਸੀਂ ਦੱਸ ਸਕਦੇ ਹੋ ਕਿ ਇਹ ਕੀ ਸੀ? ਜੀ ਡਾਕਟਰ ਸਾਹਿਬ। ਵੀਰ ਚਮਨਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਜਰਮਨੀ ਤੋਂ ਲਿਖਿਆ। ਉਹਨਾਂ ਨੇ ਜਿਹੜੇ ਪਿਛਲੇ ਦਿਨਾਂ 'ਚ ਇੰਡੀਆ ਪਾਕਿਸਤਾਨ ਬਾਰਡਰ ਕਲੈਸ਼ਸ ਹੋਏ 35-40 ਪਿੰਡਾਂ ਦੇ ਉੱਤੇ, ਉਹਨਾਂ ਨੇ ਫਾਇਰਿੰਗ ਕੀਤੀ, ਇਹਨਾਂ ਨੇ ਕੀਤੀ, ਕਾਫੀ ਦੇਰ ਜਿਹੜਾ ਉਹ ਟਕਰਾ ਰਿਹਾ। ਹੁਣ ਉਹਨਾਂ ਦੀਆਂ ਜਿਹੜੇ ਉੱਥੇ ਚੌਂਕੀਆਂ ਦੇ ਇੰਚਾਰਜ ਨੂੰ ਸ਼ਾਇਦ ਇਹ ਫਲੈਗ ਮੀਟਿੰਗਸ ਕਹਿੰਦੇ ਨੇ, ਉਹ ਹੋਈਆਂ। ਇਹ ਕੁਛ ਘਟੀ ਹੈ ਜੀ। ਸੋ ਇਸਲਾਮਾਬਾਦ 'ਚ ਇਮਰਾਨ ਖਾਨ ਔਰ ਤਾਹਿਰ ਕਾਦਰੀ ਕਾਫੀ ਦੇਰ ਉਹਨਾਂ ਦਾ ਘਿਰਾਓ ਰਿਹਾ। ਫਿਰ ਪਾਰਲੀਮੈਂਟ ਦੇ ਮੈਂਬਰ ਸਾਰੇ ਇਹਨਾਂ ਦੋਨਾਂ ਪਾਰਟੀਆਂ ਦੇ, ਕਿਉਂਕਿ ਦੂਜੇ ਤਾਹਿਰ ਕਾਦਰੀ ਨੇ ਤਾਂ ਇਲੈਕਸ਼ਨ ਲੜੀ ਨਹੀਂ ਜੀ, ਇਮਰਾਨ ਖਾਨ ਦੀ ਪਾਰਟੀ ਬਿਲਕੁਲ ਆਈਸੋਲੇਟ ਹੋ ਗਈ ਕਿ ਪਾਰਲੀਮੈਂਟ ਦੇ ਵਿੱਚ ਬਾਕੀ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਕਿਉਂਕਿ ਫੀਅਰ ਹੋਇਆ ਵੀ ਫੌਜ ਨਾ ਆ ਜਾਏ ਜੀ। ਤੇ ਉਸ ਤੋਂ ਬਾਅਦ ਉਸ ਦੀ ਤਾਂ ਫੂਕ ਨਿਕਲ ਗਈ ਹੈ ਧਰਨੇ ਦੀ। ਹੁਣ ਕੋਈ ਫਾਈਨਲ ਗੱਲਬਾਤ ਚੱਲ ਰਹੀ ਸੀ, ਮੇਰੇ ਖਿਆਲ ਹੈ ਲੋਕ ਵੀ ਜਾਣੇ ਸ਼ੁਰੂ ਹੋ ਗਏ ਨੇ, ਉਹ ਚੈਲੰਜ ਖਤਮ ਹੋ ਗਿਆ ਜੀ। ਸੋ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇੱਕ ਪਾਸੇ ਬੇਸ਼ੱਕ ਪਾਕਿਸਤਾਨ ਉਸ ਕ੍ਰਾਈਸਿਸ ਦੇ ਵਿੱਚ ਸੀ, ਇਹਦੇ ਬਾਵਜੂਦ ਪਾਕਿਸਤਾਨ ਆਰਮੀ ਨੇ ਜਿਹੜਾ ਹੈ ਉਹ ਜ਼ੋਰਦਾਰ ਗੋਲਾਬਾਰੀ ਕੀਤੀ ਜੀ। ਔਰ ਇਹ ਜਿਹੜਾ ਮੋਦੀ ਜਿਹੜੇ ਉਹ ਧਮਕੀਆਂ ਦਿੰਦੇ ਨੇ ਪਾਕਿਸਤਾਨ ਨੂੰ, ਉਹਨਾਂ ਦੀ ਫੂਕ ਨਿਕਲ ਗਈ ਕਿਉਂਕਿ ਉਹਨਾਂ ਨੇ ਜਵਾਬੀ ਕਾਰਵਾਈ ਨਹੀਂ ਕੀਤੀ। ਨਾਲ ਹੀ ਉਹਨਾਂ ਨੇ ਚੀਨ ਦਾ ਵੀ ਹਵਾਲਾ ਦਿੱਤਾ ਹੈ ਵੀ ਚੀਨ ਨੇ ਵੀ ਇਨਕਰਸ਼ਨਸ ਕੀਤੀਆਂ ਜੀ। ਦੇਖੋ ਇਹ ਜਿਹੜਾ ਸਾਰਾ ਪਾਰਟ ਹੈ, ਅਸੀਂ ਸਮਝਦੇ ਹਾਂ ਵੀ ਆਰਐਸਐਸ ਦੀ ਇੱਕ ਆਪਣੀ ਜਿਹੜੀ ਹੈ ਉਹ ਨੀਤੀ ਔਰ ਕੰਮ ਕਰਨ ਦਾ ਢੰਗ ਹੈ ਜੀ। ਉਹਨਾਂ ਨੇ ਜਿਹੜੀ ਸੈਕਟਰੀ ਲੈਵਲ ਮੀਟਿੰਗ ਸੀ ਭਾਰਤ ਪਾਕਿਸਤਾਨ ਵਿਚਾਲੇ, ਉਹਨੂੰ ਕੈਂਸਲ ਕਰਕੇ ਮੈਸੇਜ ਤਾਂ ਦੇ ਦਿੱਤਾ ਜੀ। ਪਾਕਿਸਤਾਨ ਨਿਊਕਲੀਅਰ ਪਾਵਰ ਹੈ, ਇਹ ਭਾਰਤ ਵੀ ਸਮਝਦਾ ਹੈ ਵੀ ਉਹ ਅਲਟੀਮੇਟਲੀ ਪਾਕਿਸਤਾਨ ਨੂੰ ਧਮਕਾਏਗਾ। ਪਾਕਿਸਤਾਨ ਦਾ ਨਾਂ ਡਰ ਦੇ ਕੇ ਭਾਰਤ ਦੇ ਮੁਸਲਮਾਨਾਂ ਨੂੰ
ਜਿਹੜਾ ਹੈ ਉਹ ਡਰਾਏਗਾ ਚੰਗੀ ਤਰ੍ਹਾਂ ਜੀ ਔਰ ਹਿੰਦੂਆਂ ਦੀਆਂ ਵੋਟਾਂ ਲਏਗਾ ਪਾਕਿਸਤਾਨ ਦਾ ਖਤਰਾ ਦਿਖਾ ਕੇ। ਪਰ ਸਾਨੂੰ ਨਹੀਂ ਲੱਗਦਾ ਹੈ ਐਟਲੀਸਟ ਕਿ ਪਾਕਿਸਤਾਨ ਦੇ ਨਾਲ ਕੋਈ ਵਾਰ ਜਾਂ ਬੈਟਲ ਕਰਨਾ ਉਹਨਾਂ ਦੇ ਹਿੱਤ 'ਚ ਹੈ, ਜਾਂ ਉਹ ਇਸ ਕਿਸਮ ਦੀ ਗੱਲ ਕਰਨਗੇ। ਪੁੱਤਰੇ ਕੋਈ ਉਹਨਾਂ ਦਾ ਆਪਣਾ ਵਿਨਾਸ਼ ਆਇਆ ਤੇ ਉਹ ਕਰ ਦੇਣ, ਉਹ ਇੱਕ ਵੱਖਰੀ ਗੱਲ ਹੈ। ਸੋ ਅਸੀਂ ਸਮਝਦੇ ਹਾਂ ਵੀ ਉਹ ਇੱਕ ਕੈਲਕੂਲੇਟਡ ਨਾਰਮ ਚੱਲ ਰਹੇ ਨੇ। ਪਰ ਇੱਕ ਗੱਲ ਜ਼ਰੂਰ ਜਿਹੜੀ ਭਾਰਤ ਦੇ ਮੁਸਲਮਾਨਾਂ ਦੇ ਲਈ ਵੀ, ਘੱਟ ਗਿਣਤੀਆਂ ਲਈ ਵੀ ਇੱਕ ਖਤਰੇ ਦੀ ਘੰਟੀ ਹੈ ਕਿ ਕੱਲ੍ਹ ਹੀ ਅਲ-ਕਾਇਦਾ ਦਾ ਜਿਹੜਾ ਹੁਣ ਮੁਖੀ ਹੈ ਉਸਾਮਾ ਬਿਨ ਲੈਡਨ ਤੋਂ ਬਾਅਦ ਬਣਿਆ, ਅਲ-ਜਵਾਰੀ ਇਜਿਪਟ ਦਾ ਜੀ, ਉਹਨੇ ਸਾਊਥ ਏਸ਼ੀਆ ਦੇ ਵਿੱਚ, ਜਿਹਨੂੰ ਸਬ ਕੰਟੀਨੈਂਟ ਕਹਿੰਦੇ ਨੇ, ਅਲ-ਕਾਇਦਾ ਦੀ ਇੱਕ ਜਿਹੜੀ ਹੈ ਉਹ ਪੂਰੀ ਬ੍ਰਾਂਚ ਖੋਲ੍ਹਣ ਦਾ ਐਲਾਨ ਕੀਤਾ। ਔਰ ਉਹਨੇ ਕਿਹਾ ਕਿ ਜੀ ਜਿਹੜਾ ਗੁਜਰਾਤ ਔਰ ਅਸਾਮ, ਕਸ਼ਮੀਰ, ਬੰਗਲਾਦੇਸ਼, ਪਾਕਿਸਤਾਨ, ਇਹ ਸਾਰਾ ਇੱਕ ਮੁਲਕ ਬਣਾ ਦੇਣਾ ਹੈ ਤਾਂ ਕਿ ਮੁਸਲਮਾਨਾਂ ਦੀ ਸਫਰਿੰਗ ਖਤਮ ਹੋਏ। ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਹੈ ਉਹ ਅਲ-ਕਾਇਦਾ ਦੇ ਥੱਲੇ ਕਿਸੇ ਪਾਕਿਸਤਾਨ ਬੇਸਡ ਮਿਲੀਟੈਂਟ ਨੂੰ ਉਹਨੇ ਲੀਡਰ ਵੀ ਬਣਾਇਆ ਜੀ। ਹੁਣ ਇਹਦੇ ਹਾਲਾਂਕਿ ਅਲੱਗ-ਅਲੱਗ ਐਨਾਲਿਸਿਸ ਨੇ ਵੀ, ਕਿਉਂਕਿ ਜਿਹੜੀ ਇਰਾਕ ਦੇ ਵਿੱਚ ISIS ਦੇ ਵਿੱਚ ਲੋਕ ਜੁਆਇਨ ਕਰ ਰਹੇ ਨੇ ਉੱਥੋਂ ਸਬ ਕੰਟੀਨੈਂਟ 'ਚੋਂ ਵੀ, ਕਿ ਵੀ ਉਹਨਾਂ ਨੂੰ ਅਲ-ਕਾਇਦਾ ਨੂੰ ਲੱਗਾ ਵੀ ਇਹ ਸਾਡੇ ਤੇ ਹਾਵੀ ਨਾ ਹੋ ਜਾਣ, ਸ਼ਾਇਦ ਉਹਨਾਂ ਨੇ ਖੋਲ੍ਹਿਆ। ਪਰ ਉਹ ਕੀ ਕਰਨਗੇ ਕੀ ਨਹੀਂ ਕਰਨਗੇ, ਪਰ ਇੱਕ ਇਹਦੇ 'ਚੋਂ ਹੁਣ ਇਹ ਫੀਅਰ ਹੈ ਕਿ ਭਾਰਤ ਦੇ ਮੁਸਲਮਾਨਾਂ ਦੀ ਸ਼ਾਮਤ ਆਏਗੀ ਜੀ। ਅੱਗੇ ਤਾਂ ਇਹ ਹੁੰਦਾ ਸੀ ਜੀ ਕਿਸੇ ਦਾ ਸਬੰਧ ਪਾਕਿਸਤਾਨ ਦੀ ਕਿਸੇ ਜਥੇਬੰਦੀ ਨਾਲ ਹੈ ਨਹੀਂ ਹੈ। ਹੁਣ ਤਾਂ ਜੇ ਐਲਾਨੀਆ ਅਲ-ਜਵਾਰੀ ਦੇ ਬਿਆਨ ਦਾ ਸਹਾਰਾ ਲੈ ਕੇ ਜਿਹਨੂੰ ਮਰਜ਼ੀ ਚੁੱਕ ਲੈਣਗੇ, ਕਹਿਣਗੇ ਜੀ ਇਹ ਅਲ-ਕਾਇਦਾ ਦਾ ਮੈਂਬਰ। ਔਰ ਅਲ-ਕਾਇਦਾ ਕਿਉਂਕਿ ਇੰਟਰਨੈਸ਼ਨਲੀ ਟੈਰਰਿਸਟ ਆਰਗੇਨਾਈਜੇਸ਼ਨ ਹੈ, ਔਰ ਅਮਰੀਕਾ ਜਾਂ ਦੂਜੇ ਕਿਸੇ ਨੂੰ ਵੀ ਇਹ ਵੀ ਕੋਈ ਜਿਹੜਾ ਹਿਊਮਨ ਰਾਈਟਸ ਦੇ ਮੁੱਦੇ ਤੇ ਇਹਨਾਂ ਦੇ ਗਰੁੱਪ ਇੰਟਰਵੀਨ ਨਹੀਂ ਕਰਨਗੇ ਕਿ ਜੀ ਇਹ ਤਾਂ ਟੈਰਰਿਸਟ ਸੀ। ਔਰ ਉਹੀ ਮੈਂ ਦੇਖਦਾ ਵੀ ਮੁਸਲਮਾਨਾਂ ਦੀਆਂ ਜਥੇਬੰਦੀਆਂ ਨੇ ਇੱਕਦਮ ਇਹਨੂੰ ਕੰਡੈਮ ਕੀਤਾ। ਉਹਨਾਂ ਨੇ ਕਿਹਾ ਜੀ ਅਸੀਂ ਲਾਅ 'ਚ ਯਕੀਨ ਰੱਖਦੇ ਹਾਂ, ਅਸੀਂ ਕਨਸਟੀਟਿਊਸ਼ਨ ਦੇ ਥੱਲੇ ਇਨਸਾਫ ਲਵਾਂਗੇ, ਕੀ ਪਵੇ ਸਾਨੂੰ ਤੁਹਾਡੀ ਲੋੜ ਨਹੀਂ। ਪਰ ਅਸੀਂ ਸਮਝਦੇ ਹਾਂ ਵੀ ਐਂ ਲੱਗਦਾ ਜਿਵੇਂ ਅਲ-ਜਵਾਰੀ ਨੇ RSS ਦੇ ਕਹਿਣ ਤੇ ਬਿਆਨ ਦਿੱਤਾ ਹੈ। ਮੈਨੂੰ ਤਾਂ ਇੰਝ ਦੀ ਟਾਈਮਿੰਗ ਇਸ ਤਰੀਕੇ ਨਾਲ ਲੱਗੀ ਕਿਉਂਕਿ ਉਹ ਤਾਂ ਆਲਰੇਡੀ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਕਰ ਰਹੇ ਨੇ, ਲਵ ਜਿਹਾਦ, ਔਰ ਅਸੀਂ ਇੰਨੀਆਂ ਇੱਕ ਹਿੰਦੂ ਕੁੜੀ ਦੇ ਪਿੱਛੇ 100 ਕੁੜੀਆਂ ਜਿਹੜੀਆਂ ਉਹ ਚੁੱਕ ਲਾਂਗੇ, ਸ਼ੁੱਧੀਕਰਨ ਕਰ ਦਿਆਂਗੇ, ਦਿਸ ਦੈਟ ਜੀ। ਪਰ ਕਿਉਂਕਿ ਕੋਈ ਵੀ ਗੱਲ, ਇਹ ਸਾਰੀਆਂ ਗਿੱਦੜ ਭਪਕੀਆਂ ਵੀ ਲੱਗਦੀਆਂ ਸੀ ਔਰ ਬਦਨਾਮ ਕਰਨ ਦੀ ਗੱਲ ਵੀ ਲੱਗਦੀ ਸੀ। ਪਰ ਹੁਣ ਇਸ ਦੇ ਨਾਲ ਉਹਨਾਂ ਨੂੰ ਸਬਸਟੈਂਸ ਪ੍ਰੋਵਾਈਡ ਕਰ ਦਿੱਤਾ ਕਿ ਜੀ ਇਹ ਤਾਂ ਅਲ-ਕਾਇਦਾ ਲਈ ਕੰਮ ਕਰਦੇ ਨੇ। ਸੋ ਅਸੀਂ ਸਮਝਦੇ ਹਾਂ ਜੀ ਵੀ ਇਹ ਮਾੜੀ ਗੱਲ ਹੋਈ ਹੈ। ਸੋ ਬਾਕੀ ਤਾਂ ਦੇਖੋ ਕਿਸ ਡਾਇਰੈਕਸ਼ਨ ਨੂੰ ਗੱਲ ਜਾਂਦੀ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਜਿਹੜੀ ਇਹ ਡਿਵੈਲਪਮੈਂਟ ਹੈ ਅਲ-ਕਾਇਦਾ ਦੀ ਬ੍ਰਾਂਚ ਖੋਲ੍ਹਣ ਵਾਲੀ, ਇਹ RSS ਦੇ ਹੱਥਾਂ 'ਚ ਬਿਲਕੁਲ ਇੱਕ ਐਸਾ ਜਿਹੜਾ ਉਹਨਾਂ ਨੇ ਹਥਿਆਰ ਦੇ ਦਿੱਤਾ ਹੈ ਜਿਹਦੇ ਨਾਲ ਉਹ ਭਾਰਤ ਦੇ 150 ਮਿਲੀਅਨ ਮੁਸਲਮਾਨਾਂ ਦਾ ਜਿੱਥੇ ਮਰਜ਼ੀ ਵਡਾਂਗਾ ਕਰ ਸਕਦੇ ਨੇ ਜੀ। ਔਰ ਹਿੰਦੂਆਂ ਦੇ ਅੰਦਰ ਬਹੁਤ ਗਿਣਤੀ ਦੇ ਅੰਦਰ ਆਲਰੇਡੀ ਇੰਡੀਅਨ ਹੋਮ ਮਿਨਿਸਟਰੀ ਨੇ ਕਿਹਾ ਕਿ ਜੀ ਵਾਰਨਿੰਗ ਇਸ਼ੂ ਕਰ ਦਿੱਤੀ ਕਿ ਤਿਆਰ ਰਹੋ ਕਿਸੇ ਪਾਸੇ ਕੋਈ ਅਟੈਕ ਨਾ ਹੋ ਜਾਏ। ਸੋ ਇਹ ਫੀਅਰ ਫੈਕਟਰ ਜਿਹੜਾ ਹੈ ਇਹਨੂੰ ਹੁਣ ਇਹ ਖਿੱਚਣਗੇ ਚੋਣਾਂ ਤੱਕ ਔਰ ਉਸ ਤੋਂ ਬਾਅਦ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਤਰ੍ਹਾਂ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।